ਸਾਡੇ ਨਾਲ ਵੇਖਨੇ ਲਾइन ਤੇ कौन मौजूद ने। अस्सलाम वालेकुम जी। अस्सलाम वालेकुम। हेलो हेलो जी। अस्सलाम वालेकुम। हेलो जी अस्सलाम वालेकुम। आवाज आ रही ਤੁਹਾਨੂੰ? हाँ जी, मेरी आवाज आ रही है? जी जी आ रही ਤੁਹਾਡੀ आवाज। हाँ जी, अस्सलाम वालेकुम। वालेकुम अस्सलाम। हाँ जी, मैं समीना बोल रही हूँ। जी बिस्मिल्लाह जी। आए की हाल है? ठीक ठाक हो? मैं ठीक ठाक सुन रही था ਤੁਹਾਡਾ जी जी और बिस्मिल्लाह। ठीक अच्छा है। हाँ जी, ਤੇ ਸੋਚਿਆ ਕਰੋ ਮਾਨ ਪਾਣੇ ਆਪਣੀ। ਅੱਛਾ ਸਮੀਨਾ ਜੀ, ਤੁਸੀਂ हैंड फ्री ਤੇ ਨਹੀਂ ਲਾਈ ਕਿਤੇ? हाँ जी, मैं करनी है बंद। हाँ जरा प्लीज बंद कर लो। और हाँ जी, सॉरी। हेलो जी जी हुण गल करो। हाँ जी हाँ जी। अच्छा थोड़ा टॉपिक है कि ਅਸੀਂ ਇੱਕ हाँ जी एक्ट करने अपने जी। आप ਨੂੰ एक्टर ਤੇ ਮੈਂ ਸੁਣੀਆਂ ਨੇ ਤੁਹਾਡੀਆਂ ਵੀ ਗੱਲਾਂ ਸੁਣੀਆਂ ਨੇ। ਬਹੁਤ ਅੱਛਾ ਤੁਸੀਂ ਉਹਨੂੰ ਐਕਸਪਲੇਨ ਕੀਤਾ ਹੈ ਤੇ ਔਰ ਮੈਨੂੰ ਇਸ ਤਰ੍ਹਾਂ ਥੋੜਾ ਜਿਹਾ ਇਹਦੇ ਚ ਕਰਾਂਗੀ हाँ हाँ ਕਿ ਬਿਲਕੁਲ ਜਿਸ ਤਰ੍ਹਾਂ ਤੁਸੀਂ ਸ਼ੇਕਸਪੀਅਰ ਦਾ ਦੱਸਿਆ ਕਿ ਦੁਨੀਆ ਇੱਕ ਸਟੇਜ ਤੇ ਸਿਰ ਤੇ ਇੱਕ ਆਏ ਆ ਐਕਟ ਕਰਨ ਆਏ ਆ ਔਰ ਕਰੈਕਟਰ ਆ। ਤੇ ਮੈਂ ਪਹਿਲਾਂ ਤੇ ਨਹੀਂ, ਲੇਕਿਨ ਜਿਉਂ ਜਿਉਂ ਜ਼ਿੰਦਗੀ ਗੁਜ਼ਰੀ ਔਰ ਤਜਰਬੇ ਤੋਂ ਵੇਖਿਆ ਤੇ ਇਸ ਜੁਮਲੇ ਨੂੰ ਮੈਂ ਰਿਅਲਾਈਜ਼ ਕਰਦੀ ਗਈ ਤੇ ਫਿਰ ਇਹਦੀ ਯਾਨੀ ਕਿ ਵਾਕਈ ਬਹੁਤ ਕਰੀਬਦਾਰ ਹੈ ਕਿ ਅਸੀਂ ਦੇਖੀਏ ਤੇ ਅਸੀਂ ਜਿਸ ਵਕਤ ਦੁਨੀਆ ਤੇ ਅੰਦਰ ਅਸੀਂ ਕਹਿੰਦੇ ਹਾਂ ਕਿ ਇਨਸਾਨ ਹੁੰਦਾ ਇੱਕ, ਠੀਕ ਹੈ ਨਾ जी ਤੇ ਇਹੀ ਖਬਰ ਮਿਲਦੀ ਹੈ ਅੱਛਾ ਜੀ ਬੇਟਾ ਹੋਇਆ ਬੇਟੀ ਹੋਈ ਹੈ ਇਹ ਹੋਇਆ ਤੇ ਅਸੀਂ ਉਹਨੂੰ ਇੱਕ ਇਨਸਾਨ ਦਾ ਨਾਂ ਦਿੰਦੇ ਹਾਂ। हाँ हाँ ਠੀਕ ਹੈ, ਜਿਸ ਵਕਤ ਉਹ ਵੱਡਾ ਹੁੰਦਾ ਹੈ ਕਰਦਾ ਹੈ ਔਰ ਥੋੜਾ ਸ਼ੌਰ ਚ ਆਉਂਦਾ ਹੈ ਉਸ ਇਨਸਾਨ ਨੂੰ ਪਤਾ ਲੱਗਦਾ ਹੈ ਕਿ ਮੇਰਾ ਇੱਕ ਕਰੈਕਟਰ ਮੈਂ ਤੇ ਬੇਟਾ ਵਾਂ। ਉਹ ਇੱਕ ਕਰੈਕਟਰ ਵਿੱਚ ਆ ਜਾਂਦਾ ਹੈ। ठीक है। ਥੋੜਾ ਉਹਨੂੰ ਆਂਦਾ ਫੈਮਿਲੀ ਚ ਉਹ ਮੈਂ ਤੇ ਭਾਈ ਵੀ ਹਾਂ, ਉਹਦਾ ਇੱਕ ਹੋਰ ਕਰੈਕਟਰ ਹੋ ਗਿਆ। ਠੀਕ ਹੈ, ਮੈਂ ਇਸ ਤਰ੍ਹਾਂ ਜਿਉਂ ਜ਼ਿੰਦਗੀ ਵੱਧਦੀ ਹੈ ਉਹਦੇ ਕਰੈਕਟਰ ਵਿੱਚ ਨਾ ਇਜ਼ਾਫਾ ਹੋ ਜਾਂਦਾ ਹੈ। ਉਹ ਇਨਸਾਨ ਜਿਹੜਾ ਕਿ ਇੱਕ ਐਕਟ ਕਰ ਰਿਹਾ ਹੈ ਉਹਦੇ ਕਰੈਕਟਰ ਵਧੀ ਜਾ ਰਹੇ ਨੇ। ਠੀਕ ਹੈ, ਹੁਣ ਅਸੀਂ ਕਿਆ ਉਹ ਜਿਹੜਾ ਇਨਸਾਨ ਜਿਹੜਾ ਐਕਟ ਕਰ ਰਿਹਾ ਹੈ ਉਹਨਾਂ ਕਰੈਕਟਰਸ ਨੂੰ ਪੋਜ਼ਿਟਿਵ ਨਿਭਾ ਰਿਹਾ ਜਾਂ ਨੈਗੇਟਿਵ, ਇਹ ਹੁਣ ਉਸ ਕਰੈਕਟਰ ਤੇ ਡਿਪੈਂਡ ਕਰਦਾ ਹੈ। ठीक है। ਠੀਕ ਹੈ, ਫਰਜ਼ ਕਰੋ ਮੈਂ ਆਪਣੀ ਤੁਹਾਨੂੰ ਮਿਸਾਲ ਦੇਣੀ ਆ। ਮੈਂ ਇੱਕ ਐਕਟਰ ਹਾਂ, ਠੀਕ ਹੈ, ਮੈਂ ਇੱਕ ਇਨਸਾਨ ਹਾਂ। ਮੈਂ ਇੱਕ ਐਕਟਰ ਦੇ ਰੂਪ ਵਿੱਚ ਜਿਸ ਵਕਤ ਆਈ, ਮੈਂ ਆਪਣਾ ਕੋਰਸ ਸੰਭਾਲਿਆ, ਮੈਨੂੰ ਪਤਾ ਲੱਗਾ ਕਿ ਮੈਂ ਇੱਕ ਬੇਟੀ ਹਾਂ। ਠੀਕ ਹੈ, ਮੈਂ ਬੇਟੀ ਨੂੰ ਐਕਟ ਕਰਨਾ ਹੈ। ਮੈਨੂੰ ਉਸ ਬੇਟੀ ਨੂੰ ਬਹੁਤ ਅੱਛਾ ਇੱਕ ਸਕ੍ਰਿਪਟ ਇੱਕ ਸਾਰਾ ਉਹ ਦਿੱਤਾ ਗਿਆ, ਸਮਝ ਲਓ ਪਲੇਟਫਾਰਮ ਦਿੱਤਾ ਗਿਆ ਸਾਰਾ, ਮੈਂ ਉਹਦੇ ਤੇ ਬਹੁਤ ਅੱਛਾ ਪਲੇ ਕੀਤਾ। और जिस वक्त मैं उस यानी कि प्ले बखूबी निभाने की आदी हो गई तो मैनू पता चलिया कि मैं हुण रुखसत हो रही हूँ। मैं अगे जाके एक और करैक्टर अदा करना है जिहड़ा कि एक नूंह दा करैक्टर है। ठीक है। ठीक है, हुण मैं अपने आप ਨੂੰ ਉਸ ਵਾਸਤੇ ਤਿਆਰ ਕਰ ਰਹੀ ਹਾਂ। ਉਸ ਕਰੈਕਟਰ ਵਾਸਤੇ ਮੇਰੇ ਕੋਲ ਮੇਰੇ ਜ਼ਾਤੀ ਜਿਹੜੇ ਨੇ ਖਿਆਲਾਤ ਨੇ, ਜ਼ਾਤੀ ਸਮਝ ਲਓ ਕਿ ਸਾਰਾ ਇੱਕ ਮੈਂ ਉਹਦਾ ਇੱਕ ਲਿਖਿਆ ਹੋਵੇ ਆਪਣੇ ਅੰਦਰ ਹੀ ਉਹਨੂੰ ਕਰ ਲਿਆ ਕਿ ਮੈਂ ਇਸ ਕਰੈਕਟਰ ਨੂੰ ਇਸ ਤਰ੍ਹਾਂ ਜਾ ਕੇ ਨਿਭਾਣਾ ਹੈ। ठीक है, यानी ਤੁਸੀਂ ਆਪਣੇ ਮਾਈਂਡ ਵਿੱਚ ਉਹਦਾ ਸਕ੍ਰਿਪਟ ਬਣਾ ਲਿਆ ਹੈ। ਹਾਂ, ਇੱਕ ਸਕ੍ਰਿਪਟ ਬਣਾ ਲਿਆ। ਠੀਕ ਹੈ, ਉਸ ਤੋਂ ਇਲਾਵਾ ਜਿਹੜੀਆਂ ਉਹਨਾਂ ਨੂੰ ਸਮਝ ਲਓ ਕਿ ਇੰਸਟਰਕਸ਼ਨ ਹਦਾਇਤ ਨੇ ਉਹ ਪੇਰੈਂਟਸ ਦੇ ਦਿੰਦੇ ਨੇ। ਸਾਡੇ ਵੱਡੇ ਦਿੰਦੇ ਨਾ, ਜਿਹੜਾ ਤੁਸੀਂ ਉਹਨੇ ਕਹਿ ਰਹੇ ਸੀ ਸਪੋਰਟਿੰਗ ਰੋਲ ਦੀ ਜ਼ਰੂਰਤ ਹੁੰਦੀ ਹੈ ਨਾ, ਤੇ ਹਰ ਕਰੈਕਟਰ ਨੂੰ ਹੁੰਦੀ ਹੈ। ਉਹ ਇੱਕ ਤੇ ਚਲੋ ਇੱਕ ਤੇ ਕਰੈਕਟਰ ਨੇ ਕਿ ਜਿਸ ਤਰ੍ਹਾਂ ਤੁਸੀਂ ਕਿਸੇ ਸ਼ੋਬੇ ਚ ਉਹਦਾ ਤੁਸੀਂ ਉਹਦਾ ਹਵਾਲਾ ਦਿੱਤਾ ਹੈ, ਲੇਕਿਨ ਸਾਡੇ ਇੱਥੇ ਦੁਨੀਆ ਦੇ ਵਿੱਚ ਅਗਰ ਦੇਖਿਆ ਜਾਏ ਤੇ ਜਿਹੜੇ ਸ਼ੋਬੇ ਦੇ ਵਿੱਚ ਨਹੀਂ ਹੈ ਉਹਨਾਂ ਨੂੰ ਵੀ ਸਪੋਰਟ ਹੈ, ਇਹਨਾਂ ਦੇ ਜਿਹੜੇ ਸਪੋਰਟ ਐਕਟਰ ਨੇ ਨਾ ਇਹਨਾਂ ਦੀ ਹੈਲਪ ਦੀ ਲੋੜ ਹੈ। ਠੀਕ ਹੈ ਠੀਕ ਹੈ। ਅੱਛਾ, ਮੈਂ ਹੁਣ ਜਿਸ ਵਕਤ ਗਈ ਹਾਂ ਇੱਕ ਨਵੇਂ ਕਰੈਕਟਰ ਵਿੱਚ ਗਈ ਹਾਂ ਜੀ, ਮੈਂ ਉੱਥੇ ਜਾ ਕੇ ਨੂੰਹ ਦਾ ਕਿਰਦਾਰ ਅਦਾ ਕਰਨਾ ਰਹਿਣਾ ਹੈ ਔਰ ਮੇਰੇ ਅੰਦਰ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਹੈ, ਅੱਛਾਈ ਹੈ ਔਰ ਮੈਂ ਸਮਝ ਰਹੀ ਹਾਂ ਕਿ ਮੈਂ ਇੱਕ ਬਹੁਤ ਅੱਛੀ ਐਕਟਰ ਹਾਂ। ਅੱਛਾ, ਤੁਸੀਂ ਉੱਥੇ ਜ਼ਿਆਦਾ ਪ੍ਰੈਫਰੈਂਸ ਜਿਹੜੀ ਹੈ ਉਹ ਨੂੰਹ ਦੇ ਰੋਲ ਨੂੰ ਦਿਓਗੇ ਜਾਂ ਬੀਵੀ ਦੇ? ਦੇਖੋ ਮੈਂ ਜਾ ਤੇ ਮੈਂ ਫਸਟ ਜਿਹੜਾ ਮੇਰਾ ਹੈ ਉਹ ਤੇ ਮੈਂ ਜਿਹਦੀ ਵਜ੍ਹਾ ਤੋਂ ਜਾ ਰਹੀ ਹਾਂ ਉਹ ਮੇਰਾ ਬੀਵੀ ਦਾ ਹੈ ਨਾ। ਠੀਕ ਹੈ। ਠੀਕ ਹੈ ਨਾ,
ਤੇ ਲੇਕਿਨ ਸਾਡੇ ਤੇ ਜਿਹੜਾ ਹੈ ਨਾ ਦਿੱਤੀਆਂ ਜਾਂਦੀਆਂ ਨੇ ਉੱਥੇ ਨਾਲ ਜ਼ਿਆਦਾ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ ਨੇ ਕਿ ਨੂੰ ਬਣ ਕੇ ਵੀ ਜਾ ਰਹੀ ਹੈ ਤੂੰ, ਠੀਕ ਹੈ ਨਾ। ਤੇ ਚਲੋ ਮੈਂ ਦੋਨੋਂ ਹੀ ਲੈਂਦੀ ਹਾਂ ਕਿ ਮੈਂ ਐਟ ਅ ਟਾਈਮ 2 ਕਰੈਕਟਰ ਅਦਾ ਕਰਨ ਜਾ ਰਹੀ ਸਾਂ, ਠੀਕ ਹੈ, बीवी और नूह का इकट्ठा, ठीक है। ਹੁਣ ਮੈਂ ਉਹ ਜਿਸ ਵਕਤ ਇੰਨੀ ਪੋਜ਼ਿਟਿਵਿਟੀ ਵਾਲੇ ਪਲੇਟਫਾਰਮ ਤੋਂ ਗਈ ਹਾਂ, ਠੀਕ ਹੈ, ਔਰ ਇੰਨੀ ਇੱਕ ਅੱਛੀ ਐਕਟਿੰਗ ਕਰਕੇ ਗਈ ਹਾਂ, ਤੇ ਸਰ ਮੈਂ ਉਸ ਸਟੇਜ ਤੇ ਗਈ ਹਾਂ ਤੇ ਉੱਥੇ ਜਾ ਕੇ ਜਿਸ ਵਕਤ ਮੈਂ ਵੇਖਿਆ ਜਿਹੜੇ ਉੱਥੇ ਕਰੈਕਟਰ ਮੈਨੂੰ ਮਿਲੇ ਨੇ ਨਾ, ਉਹਨਾਂ ਦੇ ਵਿੱਚ ਰਹਿ ਕੇ ਮੈਨੂੰ ਆਪਣਾ ਆਪ ਐਕਟ ਕਰਨਾ ਬਹੁਤ ਮੁਸ਼ਕਲ ਲੱਗ ਰਿਹਾ ਸੀ, ਕਿਉਂਕਿ ਉਹ ਜਿਹੜੇ ਕਰੈਕਟਰ ਸਨ, ਉਹ ਜਿਹੜੇ ਐਕਟ ਕਰ ਰਹੇ ਸਨ ਉੱਥੇ, ਉਹਨਾਂ ਦੇ ਜਿਹੜੇ ਸਨ ਨਾ, ਯਾਨੀ ਕਿ ਇੱਕ ਇਨਸਾਨ ਐਕਟ ਕਰ ਰਿਹਾ ਤੇ ਉਹਦੇ ਅੰਦਰ ਇੱਕ ਕਰੈਕਟਰ ਹੋਣਾ ਚਾਹੀਦਾ ਨਾ, ਠੀਕ ਹੈ ਨਾ। ਉਹਨੇ ਤੁਸੀਂ ਮਿਸਾਲ ਦਿੱਤੀ ਸੀ ਕਿ ਤੁਸੀਂ ਇੱਕ ਕਰੈਕਟਰ ਔਰ ਤੁਸੀਂ ਐਕਟ ਕਰ ਰਹੇ ਹੋ, ਤੁਸੀਂ ਰੇਡੀਓ ਚਲਾ ਰਹੇ ਹੋ, ਤੁਹਾਡਾ ਸਾਰਾ ਧਿਆਨ ਇੱਥੇ ਹੈ, ਠੀਕ ਹੈ। ਹੁਣ ਮੈਂ ਤੁਹਾਨੂੰ ਦੱਸ ਰਹੀ ਹਾਂ, ਮੈਂ ਜਿਹੜਾ ਤੁਹਾਡੀ ਇੱਕ ਗੱਲ ਧਿਆਨ ਦੇਣਾ ਚਾਹ ਰਹੀ ਹਾਂ ਕਿ ਬਾਜ਼ ਔਕਾਤ ਇੱਕ ਇਨਸਾਨ ਇੱਕ ਕਰੈਕਟਰ ਅਦਾ ਨਹੀਂ ਕਰਦਾ, ठीक है, और अगर करता है, अगर वो इंसान कर सकता है बखूबी जड़ा के अच्छी नीयत में करना चाह रहा है, हाँ, ठीक है ना। वो एट अ टाइम एक मैं हुन मेरी नीयत अच्छी सी, मैं एट अ टाइम बीवी का करैक्टर भी अच्छा किया और बहू का भी, लेकिन जेडे मेरे अगों जेडे सन सपोर्टिंग करैक्टर सन, मेरे खामन दे जेड़ा कि एक एक्ट है ओदे बहुत करैक्टर सन, वो खामन दे रूप विच वो कुछ होर एक्ट कर रहा है, ਭੈਣਾਂ ਦੇ ਰੂਪ ਵਿੱਚ ਉਹਦਾ ਕਰੈਕਟਰ ਹੋਰ ਹੈ, ਠੀਕ ਹੈ, ਬੇਟੇ ਦੇ ਰੂਪ ਵਿੱਚ ਦਾ ਹੋਰ ਕਰੈਕਟਰ ਹੈ, ਬਾਪ ਦੇ ਰੂਪ ਵਿੱਚ, ਯਾਨੀ ਕਿ ਮੈਂ ਹੈਰਾਨ ਹੁੰਨੀ ਸਾਂ ਕਿ ਇੱਕ ਜਿਹੜਾ ਇਨਸਾਨ ਐਵੇਂ ਇੱਕ ਐਕਟਰ ਹੈ, ਇਹਨੇ ਕਿੰਨੇ ਕਰੈਕਟਰ ਨੇ ਦੇ ਅੰਦਰ, ਔਰ ਹਰ ਕਰੈਕਟਰ ਦੇ ਅੰਦਰ ਡਿਫਰੈਂਟ ਉਹਨੇ ਰੱਖੀਆਂ ਨੇ ਆਪਣੀਆਂ ਕੈਟਾਗਰੀਜ਼, ਤੇ ਕਿਆ ਮੈਂ ਇਹਨੂੰ ਇੱਕ ਕਰੈਕਟਰ ਕਵਾਂ ਜਾਂ ਇੱਕ ਐਕਟਰ ਕਵਾਂ ਜਾਂ ਇਹਨੂੰ ਇੱਕ ਬहरूपिया ਕਵਾਂ, यानी कि वो पॉजिटिव नहीं सी तमाम अपने ਜਿਹੜੇ ਕੈਰੈਕਟਰਸ ਦੇ ਵਿੱਚ ਨਹੀਂ ਸੀ ਹੈ ਨਾ, ਠੀਕ ਹੈ। ਚਲੋ ਇਹਨੂੰ ਵੀ ਛੱਡ ਦਿਓ, ਉਸ ਤੋਂ ਇਲਾਵਾ ਵੀ ਅਸੀਂ ਅਗਰ ਦੇਖਿਆ ਜਾਏ, ਅੱਛਾ ਫਿਰ ਉਸ ਕਰੈਕਟਰ ਨੂੰ ਮੈਂ ਉਸ ਇੰਨੇ ਜ਼ਿਆਦਾ ਮੈਂ ਆਪਣੀ ਨੂੰਹ ਵਾਲੇ ਕਰੈਕਟਰ ਨੂੰ ਛੱਡ ਦਿਓ, ਮੈਂ ਜਿਹੜਾ ਆਪਣਾ ਬੀਵੀ ਦਾ ਕਰੈਕਟਰ ਨਿਭਾ ਰਹੀ ਸਾਂ, ਉਹਨੂੰ ਮੈਂ ਨਿਭਾਉਂਦੇ ਜਿਸ ਵਕਤ ਉਹ ਕਰੈਕਟਰ ਦੀ ਅਖੀਰ ਹੋ ਗਈ ਤੇ ਮੈਂ ਸਮਝ ਲਓ ਕਿ ਉਹ एक किस्म का खत्म हो गया ना, मेरा खत्म हो गया वाला किरदार, मेरी वो जड़ी एक्टिंग सी उसे खत्म हो गई, ठीक है। और हालात ने ऐसा पलटा खाया कि मैं वापस उससे अपने पहले प्लेटफॉर्म पे आई, और फिर मैंने दोबारा अपना बेटी वाला करैक्टर जड़ा ना वो अदा करना पिया। अच्छा, चलो जी जी तुसी कंटिन्यू रखो जी। हाँ, लेकिन मैं चलो ये तो एक स्टोरी है कि ये मेरे नाल नहीं है, ये बहुत सारे लोगों नाल है। अच्छा सुमीना, मेरी गल सुनो, असल ਵਿੱਚ ਤੁਸੀਂ ਜਿੱਥੇ ਗਏ ਸੋ ਇਹ ਇੱਕ ਫਿਲਮ ਹੈ ਨਾ ਜਾਂ ਇੱਕ ਸਟੇਜ ਹੈ, ਉੱਥੇ ਅਗਰ ਪੋਜ਼ਿਟਿਵ ਰੋਲ ਨੇ, ਪੋਜ਼ਿਟਿਵ ਕਰੈਕਟਰ ਨੇ, ਐਕਟਰ ਨੇ, ਤੇ ਉੱਥੇ ਨੈਗੇਟਿਵ ਵੀ ਨੇ, ਜਿੱਥੇ ਹੀਰੋ ਹੈ ਉੱਥੇ ਵਿਲਨ ਵੀ ਹੈ, ਤੇ ਇਹ ਨਹੀਂ ਹੁੰਦਾ ਕਿ ਅਗਰ ਵਿਲਨ ਹੋਵੇ ਤੇ ਹੀਰੋ ਆਪਣਾ ਕੰਮ ਛੱਡ ਦੇਵੇ। ਜ਼ਾਹਿਰ ਹੈ ਹੀਰੋ ਨੇ ਅਗਰ ਹੀਰੋ ਆਪਣਾ ਕੰਮ ਕਰ ਰਿਹਾ ਤੇ ਹੀਰੋ ਰਹੇਗਾ, अगर हीरो अपना काम छाड़ देगा तो वो विलन बन जाएगा ना, वो फिल्म तो टोटली विलन हो जाएगी। नहीं, हीरो विलन नहीं बनेगा, विलन हीरो नु हटाएगा। देखो हीरो अपनी जान लड़ा रहा है, देखो तुम डिफरेंट कर रहे हो ना, हीरो तो एंड तक जान भी लड़ांदा है फिल्म में, ठीक है ना, लेकिन बात का विलन ऐसी चाल चलता है कि हीरो जड़ा है वो चुक बाहर सटदा है स्टेज तो, या फिल्म विच ही बाहर कट दिंदा है, समझ, ठीक है ना। हीरो कोई एडा मजबूत करैक्टर नहीं है कि तुम समझो कि हीरो जड़ा कि वो करैक्टर खत्म ही नहीं हो सकता, ठीक है ना, क्योंकि जी जी मुस्तकिल करैक्टर ते मैं नहीं समझती। देखो अगर असी आए नहीं है इस दुनिया ते और असी एक करैक्टर निभा भी रहे हैं ते वो गल उत्थे ही आ जाती है कि क्या असी सारी जिंदगी एक करैक्टर विच रह रहे हैं, असी एक करैक्टर विच नहीं रह रहे। ਨਹੀਂ, ਜੀਵਨ ਦੇ ਸਟੇਜ ਦੇ ਉੱਤੇ ਤੁਸੀਂ ਇੱਕ ਵੇਲੇ 'ਚ ਤੇ ਬਹੁਤ ਸਾਰੇ, ਜਿਵੇਂ ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਕਿ ਤੁਸੀਂ ਇੱਕ ਵੇਲੇ ਬੇਟੀ ਸੋ, ਫਿਰ ਇੱਕ ਭੈਣ ਹੋ, ਫਿਰ ਤੁਹਾਡਾ ਇੱਕ ਸਟੇਜ ਬਦਲਿਆ ਤੇ ਤੁਸੀਂ ਨੂੰਹ ਵੀ ਹੋ ਔਰ ਤੁਸੀਂ ਬੀਵੀ ਵੀ ਹੋ, ਫਿਰ ਤੁਸੀਂ ਮਾਂ ਵੀ ਹੋ, ਠੀਕ ਹੈ। ਉਸ ਸਟੇਜ 'ਤੇ ਜਾ ਕੇ ਦੇਖੋ, ਅਗਰ ਇੱਥੇ ਇੱਕ ਐਕਟਰ, ਮੈਂ ਇਹਨੂੰ ਥੋੜ੍ਹੇ ਨਾਲ ਲਿੰਕ ਕਰਾਂਗਾ ਗੱਲ ਦੇ ਕਿ ਇੱਕ ਐਕਟਰ ਹੈ ਜੋ ਫਿਲਮ ਸਟਾਰ ਹੈ, ਉਹ ਫਿਲਮ ਦੇ ਵਿੱਚ ਆਪਣਾ ਇੱਕ ਐਸਾ ਰੋਲ ਜੋ ਉਹਨੂੰ ਲਿਖ ਕੇ ਦਿੱਤਾ ਗਿਆ ਸਕ੍ਰਿਪਟਡ ਉਹ ਕਰ ਰਿਹਾ ਹੈ। ਅੱਛਾ, ਰੀਅਲ ਸਟੇਜ ਦੇ ਵਿੱਚ ਉਹ ਬਾਪ ਵੀ ਹੈ, ਉਹ ਸ਼ੌਹਰ ਵੀ ਹੈ,
ਉਹ ਬੇਟਾ ਵੀ ਏ, ਉਹ ਭਾਈ ਵੀ ਏ, ਠੀਕ ਹੈ। ਅੱਛਾ, ਉਹ ਇੰਨੇ ਸਾਰੇ ਜਦੋਂ ਇੱਕ ਐਸੇ ਸਟੇਜ ਤੇ ਜਾਂਦਾ ਹੈ ਜਿਹਨੂੰ ਅਸੀਂ ਘਰ ਦਾ ਸਟੇਜ ਕਹਿੰਦੇ ਆ, ਇੱਕ ਅਸੀਂ ਇਨ ਬਾਉਂਡਰੀ ਆ ਜਾਂਦੇ ਹਾਂ, ਅਸੀਂ ਲਿਮਿਟਡ ਥੋੜਾ ਜਿਹਾ ਕਰ ਲੈਂਦੇ। ਅੱਛਾ, ਉਸ ਘਰ ਦੀ ਬਾਉਂਡਰੀ ਦੇ ਵਿੱਚ ਉਹਦੇ ਬਹੁਤ ਸਾਰੇ ਰੋਲਸ ਨੇ ਜਿਹੜੇ ਇੱਕ ਜਗ੍ਹਾ ਦੇ ਉੱਤੇ ਉਹਨੂੰ ਪਲੇ ਕਰਨੇ ਪੈਂਦੇ। ਅੱਛਾ, ਜਿਵੇਂ ਤੁਸੀਂ ਕਹਿ ਰਹੇ ਸੀ, ਅਗਰ ਤੇ ਉਹ ਪੋਜ਼ਿਟਿਵ ਹੈ, ਅਗਰ ਉਹ ਇੱਕ ਬਾਪ ਹੈ ਤੇ ਉਹ ਬਾਪ ਸਾਰਿਆਂ ਦੇ ਨਾਲ ਬਿਲਕੁਲ ਰੀਅਲ ਜਿਹੜੀ ਸ਼ਕਲ ਹੈ, ਓਰੀਜਨਲ ਬਾਪ ਦੀ ਸ਼ਕਲ ਹੈ, ਆਪਣੇ ਤਮਾਮ ਬੱਚਿਆਂ ਨਾਲ ਹੋਣ ਜੀਏ ਤੇ ਉਹਨੂੰ ਸ਼ਾਇਦ ਕੋਈ ਮੁਸ਼ਕਲਾਤ ਨਹੀਂ। ਅੱਛਾ, ਉਹਦੇ ਨਾਲ ਰਲਦਾ ਮਿਲਦਾ ਹੀ ਉਹ ਇੱਕ ਭਾਈ ਵੀ ਹੈ, ਇੱਕ ਭਰਾ ਵੀ ਹੈ, ਭੈਣਾਂ ਔਰ ਭਾਈਆਂ ਦੇ ਨਾਲ, ਤੇ ਉਹਨੂੰ ਕੋਈ ਪ੍ਰੋਬਲਮ ਨਹੀਂ। ਉਹ ਉਸੇ ਵੇਲੇ ਇੱਕ ਸ਼ੌਹਰ ਵੀ ਹੈ, ਉਹਨੂੰ ਕੋਈ ਪ੍ਰੋਬਲਮ ਨਹੀਂ, ਕਿਉਂਕਿ ਉਹਨੂੰ ਆਪਣੇ ਉੱਤੇ ਮੁਖੌਟਾ ਨਹੀਂ ਪਾਉਣਾ ਪੈਂਦਾ, ਉਹਨੂੰ ਆਪਣੇ ਉੱਤੇ ਦੋਹਰਾ ਜਿਹੜਾ ਕਿਰਦਾਰ ਹੈ ਉਹ ਹੁੰਦਿਆਂ ਇੱਕ ਉਹ ਨਹੀਂ ਕਰਨਾ ਪੈਂਦਾ। ਜਿੱਥੇ ਅੱਗੇ ਉਹ 5-6 ਰੋਲ ਕਰ ਰਿਹਾ ਇੱਕ ਬਾਉਂਡਰੀ ਦੇ ਅੰਦਰ, ਇੱਕ ਸਟੇਜ ਦੇ ਉੱਤੇ, ਅਗਰ ਉਹ ਆਪਣੇ ਉੱਪਰ ਹੋਰ ਐਸੇ ਜਾਲੀ ਕਿਸਮ ਦੇ ਉਹ ਸਵਾਰ ਕਰ ਲੈਂਦਾ ਹੈ ਕਿ ਬੀਵੀ ਕੋਲ ਬਹਿ ਕੇ ਕੁਛ, ਮਾਂ ਕੋਲ ਬਹਿ ਕੇ ਕੁਛ, ਮਤਲਬ ਇੱਕ ਹੋਰ ਉਹਦੇ ਵਿੱਚ ਫਿਤਰਤ ਆ ਜਾਂਦੀ ਹੈ। ਮੈਂ ਤੁਹਾਨੂੰ ਦੱਸਣੀ ਆ, ਮੈਂ ਤੁਹਾਡੀ ਗੱਲ ਕੱਟ ਰਹੀ ਹਾਂ ਕਿ ਮੈਂ ਬਿਲਕੁਲ ਐਗਰੀ ਕਰਨੀ ਆ, ਔਰ ਤੁਹਾਡੀ ਇਸ ਗੱਲ ਨੂੰ ਮੈਂ ਆਪਣੀ ਰੀਅਲ ਲਾਈਫ ਵਿੱਚ ਵੀ ਲੋਕਾਂ ਨੂੰ ਐਕਸਪਲੇਨ ਕਰਨੀ ਆ। ਮੈਨੂੰ ਕਿਸੇ ਨੇ ਕਿਹਾ ਕਿ ਤੂੰ अच्छाई की की डेफिनेशन है तेरे नजदीक ना, मेरे एक समझ लो कि रिलेटेड गल हो रही थी। मैं क्या सी, मैं कहनी हाँ कि अच्छाई, अगर एक बंदा अच्छा है तो अपने हर रूप में अच्छा होना चाहिए, ठीक है। मैं अगर अच्छी हाँ तो मैं भैन के रूप में भी अच्छी हाँ, मैं अपने भरजाई के रूप में भी अच्छी हाँ, मैं फुफी के रूप में भी अच्छी हाँ, मैं हाला के रूप में भी अच्छी हाँ, ठीक है ना। ਉਹ ਹੁਣ ਇੱਥੇ ਦੇ ਜਿਹੜੀ ਤੁਹਾਡੀ ਮੇਰੀ ਹੁਣ ਅਸੀਂ ਥੋੜੀ ਗੱਲ ਕੀਤੀ ਹੈ, ਉੱਥੋਂ ਇੱਕ ਇਹ ਗੱਲ ਨਿਕਲਦੀ ਹੈ ਕਿ ਫਿਰ ਦੋ ਤਰ੍ਹਾਂ ਦੇ ਐਕਟਰ ਨੇ ਦੁਨੀਆ ਤੇ ਨਾ, ਠੀਕ ਹੈ ਨਾ। ਇੱਕ ਐਕਟਰ ਹੈ ਜਿਹੜਾ ਕਿ ਅੱਛਾਈ ਦਾ ਹੈ, ਔਰ ਜਿਹੜਾ ਕਿ ਆਪਣੇ ਅੰਦਰ ਸਾਰੀਆਂ ਖੂਬੀਆਂ ਲੈ ਕੇ ਆਪਣੇ ਇਰਦ ਗਿਰਦ ਦੇ ਜਿਹੜੇ ਕਰੈਕਟਰ ਨੇ ਉਹਨਾਂ ਨੂੰ ਬਖੂਬੀ ਇੱਕ ਹੀ ਅੱਛਾਈ ਨਾਲ ਨਿਭਾ ਰਿਹਾ ਹੈ, ਠੀਕ ਹੈ ਨਾ। ਇੱਥੇ ਅਸੀਂ ਉਹੀ ਗੱਲ, ਉਹ ਇੱਕ ਖੁਦਾ ਦੀ ਤਖਲੀਕ ਤੇ ਆ ਜਾਂਦਾ ਕਿ ਅੱਛਾਈ ਕਾਇਮ ਹੈ, ਠੀਕ ਹੈ ਨਾ। ਇੱਕ ਕਰੈਕਟਰ ਹੈ ਜਿਹੜਾ ਕਿ ਉਹੀ ਗੱਲ ਹੈ ਜਿਹਦੇ ਰੂਪ ਨੇ, ਜਿਹਨੇ ਇੱਕ ਕਰੈਕਟਰ ਦੇ ਅੰਦਰ ਕਈ ਕਰੈਕਟਰ ਨੇ, ਠੀਕ ਹੈ। ਉਹ ਸੱਚਾ ਨਹੀਂ ਹੈ, ਉਹ ਮੁਖਲਿਸ ਨਹੀਂ ਹੈ, ਠੀਕ ਹੈ ਨਾ। ਔਰ ਉਹਨੂੰ ਤੁਸੀਂ ਬਦਲ ਵੀ ਨਹੀਂ ਸਕਦੇ, ਨਹੀਂ, ਕਤਨ ਨਹੀਂ ਬਦਲ ਸਕਦੇ। ਅਸਲ ਵਿੱਚ ਮੈਂ ਇਹਦੇ ਨਾਲ ਹੀ ਥੋੜਾ ਲਿੰਕ ਕਰ ਰਿਹਾ, ਮੈਂ ਤੁਹਾਡੀ ਕਾਲ ਤੋਂ ਬਾਅਦ ਇਹਦੇ ਤੇ ਗੱਲ ਕਰਨਾ ਚਾਹ ਰਿਹਾ ਸੀ। ਅਸਲ ਵਿੱਚ ਹੁੰਦਾ ਹੈ ਵੇ ਸਾਡੇ ਕੋਲੋਂ ਥੋੜਾ ਜਿਹਾ ਜਿਹੜਾ ਮਾਮਲਾ ਹੁੰਦਾ ਕਿ ਅਸੀਂ ਕਿਸੇ ਨੂੰ ਆਪਣੇ ਵਰਗਾ ਕਰਨਾ ਚਾਹ ਰਹੇ ਹੁੰਦੇ ਹਾਂ, ਉਹ ਨੈਗੇਟਿਵ ਹੋਵੇ ਜਾਂ ਪੋਜ਼ੀਟਿਵ ਹੋਵੇ। ਇਹ ਥੋੜੀ ਮੇਰੇ ਖਿਆਲ ਕਿ ਸਾਡੇ ਕੋਲ ਇੱਕ ਗਲਤੀ ਹੁੰਦੀ ਹੈ, ਨਾ ਕਿ ਅਸੀਂ ਉਹਨੂੰ ਇੰਸਪਾਇਰ ਕਰਨ ਦੇ, ਨਾ ਕਿ ਅਸੀਂ ਉਹਨੂੰ ਮੁਤਵੱਜੋ ਕਰਨ ਦੇ, ਉਹਦੀ ਆਪਣੀ ਸ਼ੇਪ ਵਿੱਚ ਰਹਿੰਦਿਆਂ ਹੋਇਆਂ ਅਸੀਂ ਉਹਨੂੰ ਇੱਕ ਐਸਾ ਟ੍ਰੇਨਿੰਗ ਉਹਨੂੰ ਕਬੂਲ ਕਰਦਿਆਂ ਹੋਇਆਂ ਕਿ ਇਹ ਬੁਰਾ ਸ਼ਖਸ ਹੈ, ਇਹ ਮੰਨ ਲਿਆ, ਇਹ ਵੀ ਮੰਨ ਲਿਆ ਕਿ ਅਸੀਂ ਇਹਨੂੰ ਬਦਲ ਨਹੀਂ ਸਕਦੇ। ਲੇਕਿਨ ਜਦੋਂ ਸਾਡੀ ਖੁਆਇਸ਼ ਹੁੰਦੀ ਹੈ ਕਿ ਸਾਡੇ ਵਰਗਾ ਹੋਵੇ, ਯਾਨੀ ਕਿ ਅਸੀਂ ਆਪਣੇ ਵਰਗਾ ਅਗਰ ਹੈ ਤੇ ਅਸੀਂ ਪਸੰਦ ਕਰਨੇ ਆ, ਅਗਰ ਸਾਡੇ ਵਰਗਾ ਨਹੀਂ ਹੈ ਤੇ ਅਸੀਂ ਪਸੰਦ ਨਹੀਂ ਕਰਦੇ। ਅੱਛਾ, ਇਸ ਰੋਲ ਨੂੰ ਥੋੜਾ ਕਬੂਲੀਅਤ ਦੇ ਅੰਦਰੋਂ ਲਿਆ ਕੇ ਔਰ ਅਸੀਂ ਕੋਸ਼ਿਸ਼ ਕਰੀਏ ਕਿ ਚਲੋ ਇਹਨੂੰ ਮੁਕੰਮਲ ਤੇ ਨਾ ਬਦਲਿਆ ਜਾ ਸਕਦਾ, ਨਾ ਇਹਨੇ ਬਦਲਿਆ ਜਾਣਾ, ਲੇਕਿਨ ਜਿਸ ਹੱਦ ਤੱਕ ਅਸੀਂ ਇਹਨੂੰ ਕੁਛ ਇੱਧਰ ਮੁਤਵੱਜੋ ਕਰ ਸਕਨੇ ਉਹ ਅਸੀਂ ਕਰ ਲਈਏ, ਤੇ ਮੇਰੇ ਖਿਆਲ ਹੈ ਕਿ ਜ਼ਿਆਦਾ ਆਸਾਨੀ ਵਿੱਚ ਰਹਿੰਦੇ ਅਸੀਂ। ਨਹੀਂ, ਦੇਖੋ ਮੈਂ ਬਿਲਕੁਲ, ਤੁਸੀਂ ਆਪਣੀ ਜਗ੍ਹਾ ਤੇ ਬਚਾਓ। ਦੇਖੋ ਮੈਂ ਕਹਿੰਦੀ ਹਾਂ ਕਿ ਇੱਕ ਜਿਹੜਾ ਅੱਛਾ ਐਕਟਰ ਹੈ ਨਾ, ਜਿਹੜਾ ਅਸੀਂ ਹੁਣ ਟੀਵੀ ਤੇ ਡਰਾਮਿਆਂ ਤੇ ਵੀ ਵੇਖਦੇ ਹਾਂ, ਉਹਦੀ 100% 100% ਕਾਮਯਾਬੀ ਹੁੰਦੀ ਹੈ ਇਹ ਕਿ ਆਪਣੇ ਜਿਹੜਾ ਕਰੈਕਟਰ ਹੁੰਦਾ ਨਾ ਉਹਦੇ ਚ ਇੰਨਾ ਕੁ ਗੁੱਝ ਜਾਂਦਾ ਹੈ ਕਿ ਉਹ ਸਭ ਨੂੰ ਮੁਤਾਸਰ ਕਰਦਾ ਹੈ, ਸਭ ਨੂੰ ਇੰਪ੍ਰੈਸ ਕਰਦਾ ਹੈ, ਸਭ ਨੂੰ ਆਪਣੇ ਵੱਲ ਖਿੱਚ ਲੈਂਦਾ ਹੈ, ਠੀਕ ਹੈ ਨਾ। ਠੀਕ ਹੈ। ਲੇਕਿਨ ਉਸ ਕਰੈਕਟਰ ਨੂੰ, ਇੱਕ ਕਰੈਕਟਰ ਨੂੰ ਦੁਨੀਆ ਦੇਖ ਰਹੀ ਹੈ, ਠੀਕ ਹੈ ਨਾ। ਕਿਆ ਤੁਸੀਂ 100% ਯਕੀਨ ਹੋ ਕਿ ਉਹਨੂੰ ਸਾਰੀ ਦੁਨੀਆ ਹੀ ਪਸੰਦ ਕਰ ਰਹੀ ਹੈ? ਨਹੀਂ, ਕਤਨ ਨਹੀਂ, ਬਿਲਕੁਲ ਨਹੀਂ, ਕਤਈ ਨਹੀਂ। ਇਹ ਹੋ ਹੀ ਨਹੀਂ ਸਕਦਾ ਕਿ ਹਰ ਚੀਜ਼ ਪਰਫੈਕਸ਼ਨ ਨੂੰ ਤੁਸੀਂ ਕਿਸ ਤਰ੍ਹਾਂ ਕਹੋਗੇ ਕਿ ਪਰਫੈਕਸ਼ਨ, ਯਾਨੀ ਕਿ ਤੁਸੀਂ ਇਹਨੂੰ ਕੀ ਕਹੋਗੇ? ਨਹੀਂ 100% ਪਰਫੈਕਟ। ਦੇਖੋ ਇਹ ਜਿਹੜੀ ਅਦਾਕਾਰੀ ਹੈ ਨਾ, ਜਿਹੜਾ ਇਨਸਾਨ ਕਰ ਰਿਹਾ ਨਾ ਦੁਨੀਆ ਤੇ ਆ ਕੇ, ਇਸ ਅਦਾਕਾਰੀ ਨੂੰ ਅਸੀਂ ਨਹੀਂ ਕਰ ਸਕਦੇ ਪਰਫੈਕਟ। ਦੇਖੋ ਅੱਛਾਈ ਅਸੀਂ ਇਹਦੇ ਚ ਪੈਦਾ ਕਰ ਸਕਨੇ ਇਸ ਕਰੈਕਟਰ ਵਿੱਚ, ਇਸ ਐਕਟਿੰਗ ਵਿੱਚ ਨਾ ਅੱਛਾਈ ਨੂੰ ਅਸੀਂ ਕਰ ਸਕਨੇ ਹਾਂ ਕਿ ਬੜੇ ਅੱਛੇ ਤਰੀਕੇ ਨਾਲ ਅਸੀਂ ਇਹਨੂੰ
ਇਸ ਨੂੰ ਐਕਟ ਕਰੀਏ, ਨਿਭਾ ਆਪਣੀ ਸਕੀਏ, ਜ਼ਿੰਦਗੀ ਨੂੰ ਗੁਜ਼ਾਰੀਏ ਨਾ, ਦੂਸਰੇ ਮਾਨੇ ਚ ਜ਼ਿੰਦਗੀ ਅੱਛੀ ਗੁਜ਼ਾਰੀਏ, ਸਾਡਾ ਐਕਟ ਹੈ ਹੀ ਹੈ ਨਾ, ਇਨਸਾਨ ਹੁੰਦਾ, ਠੀਕ ਹੈ ਨਾ। ਲੇਕਿਨ ਹਰ ਐਕਟਰ ਦੇ ਜਿਹੜੇ ਹਾਲਾਤ ਨੇ ਪੇਸ਼ੇ ਉਹ ਡਿਫਰੈਂਟ ਨੇ, ਠੀਕ ਹੈ ਨਾ। ਔਰ ਜਿਹੜੀਆਂ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨੇ ਨਾ, ਠੀਕ ਹੈ, ਉਹ ਬਹੁਤ ਤਲਖ ਨੇ। ਟੀਵੀ ਦੇ ਡਰਾਮੇ ਤੇ ਜਾ ਕੇ ਐਕਟ ਕਰਨਾ ਇੱਕ ਵਕਤੀ ਤੌਰ ਤੇ ਹੁੰਦਾ ਹੈ, ਉਹਨਾਂ ਨੇ ਸਿਰਫ ਇੱਕ ਸਾਨੂੰ ਮੋਰਲ ਲੈਸਨ ਦੇਣਾ ਹੁੰਦਾ ਜਿਹਦੇ ਚ ਉਹਨਾਂ ਨੇ ਐਕਟ ਕਰਕੇ ਵਿਖਾਉਣਾ ਹੁੰਦਾ ਹੈ, ਜਦਕਿ ਰੀਅਲ ਲਾਈਫ ਵਿੱਚ ਇਨਸਾਨ ਨੇ ਸਰਵਾਈਵ ਕਰਨਾ ਹੁੰਦਾ ਹੈ, ਠੀਕ ਹੈ ਨਾ। ਬਿਲਕੁਲ ਸਹੀ। ਤੇ ਉਹ ਐਕਟਿੰਗ ਇਹ ਬਹੁਤ ਮੁਸ਼ਕਿਲ ਐਕਟਿੰਗ ਹੈ। ਅਸੀਂ ਇਸ ਐਕਟਿੰਗ ਨੂੰ ਉਸ ਐਕਟਿੰਗ ਨਾਲ ਨਹੀਂ ਅਸੀਂ ਕਰ ਸਕਦੇ ਕੰਪੈਰੀਜ਼ਨ, ਕਿ ਅਸੀਂ ਕਹੀਏ ਜੀ ਕਿ ਅਸੀਂ ਐਕਟ ਕਰ ਰਹੇ ਹਾਂ। ਅਸੀਂ ਐਕਟ ਕਰ ਰਹੇ ਹਾਂ, ਅਸੀਂ ਉਹਨੂੰ ਐਕਟ ਦਾ ਨਾਮ ਦੇ ਸਕਦੇ ਹਾਂ, ਨਾਮ ਤੇ ਦੇ ਸਕਦੇ ਹਾਂ ਸਮੀਨਾ ਜੀ। ਅਸਲ ਵਿੱਚ ਤੇ ਇਹ ਸਾਡਾ ਜਿਹੜਾ ਐਕਟਿੰਗ ਦਾ, ਜਿਵੇਂ ਪਹਿਲੇ ਤੁਸੀਂ ਵੀ ਇਸ ਗੱਲ ਨੂੰ ਕੀਤਾ ਕਿ ਅਗਰ ਅਸੀਂ ਰੂਹਦਾਰੀ ਨਾਲ, ਆਪਣੀ ਇਮਾਨਦਾਰੀ ਨਾਲ ਉਸ ਰੋਲ ਨੂੰ ਨਿਭਾ ਰਹੇ ਹਾਂ ਔਰ ਸਾਡੀ ਪੂਰੀ ਤਵੱਜੋ ਹੈ, ਤੇ ਉਹ ਸਾਡੇ ਵਾਸਤੇ ਨੇਕਨਾਮੀ ਦਾ ਬਾਇਸ ਬਣਦਾ ਔਰ ਜ਼ਿੰਦਾ ਰਹਿੰਦਾ ਹੈ। ਬਿਲਕੁਲ ਰਹਿੰਦਾ, ਜ਼ਿੰਦਾ ਰਹਿੰਦਾ। ਮੈਂ ਇਸ ਚੀਜ਼ ਨਾਲ ਐਗਰੀ ਕਰਨੀ ਆ ਕਿ ਬਿਲਕੁਲ ਜ਼ਿੰਦਾ ਰਹਿੰਦਾ, ਔਰ ਕਰਦੇ ਨੇ ਕਰਨ ਵਾਲੇ। ਦੇਖੋ ਮੈਂ ਆਪਣੀ ਜ਼ਿੰਦਗੀ ਨੂੰ ਲਾ ਕੇ ਮੈਨੂੰ ਤਕਰੀਬਨ 16 ਕੁ ਸਾਲ ਉਸ ਤੋਂ ਵਾਪਸ ਆਇਆ, ਕਿਉਂਕਿ ਮੇਰੇ ਜਿਸ ਵਕਤ ਉੱਥੇ ਜ਼ਾਹਿਰ ਇੰਨੀ ਕੁ ਜ਼ਿਆਦਾ ਨੈਗੇਟਿਵਿਟੀ ਸੀ ਕਿ ਮੇਰਾ ਜਿਹਾ ਮੁਸਬਤ ਕਰੈਕਟਰ ਉੱਥੇ ਨਹੀਂ ਕਰ ਸਕਿਆ ਸਰਵਾਈਵ, ਠੀਕ ਹੈ ਨਾ। ਅਗਰ ਮੈਂ ਵਾਪਸ ਆਈ ਤਾਂ ਮੈਂ ਤਕਰੀਬਨ 16-17 ਸਾਲ ਤੋਂ ਮੈਂ ਇੱਕ ਹੀ ਕਰੈਕਟਰ ਨਿਭਾ ਰਹੀ ਹਾਂ, ਸਿਸਟਰ ਦਾ, ਭੈਣ ਦਾ, ਠੀਕ ਹੈ ਨਾ। ਔਰ ਮੈਂ ਨਿਭਾ ਰਹੀ ਹਾਂ ਉਸ ਮੇਰੇ ਕਰੈਕਟਰ ਨੂੰ ਬਹੁਤ ਪਸੰਦ ਕੀਤਾ ਜਾਂਦਾ, ਮੈਨੂੰ ਬਹੁਤ ਰਿਸਪੈਕਟ ਮਿਲਦੀ ਹੈ, ਮੈਨੂੰ ਬਹੁਤ, ਮੈਂ ਫੇਮਸ ਹਾਂ ਆਪਣੇ ਇਸ ਕਰੈਕਟਰ ਵਿੱਚ, ਠੀਕ ਹੈ ਨਾ। ਉਹ ਮੈਂ ਤੁਹਾਡੀ ਮੇਰਾ ਖਿਆਲ ਹੈ ਕਿ ਮੇਰੀ ਆ ਜਿਹੜੀ ਐਗਜ਼ਾਮਪਲ ਹੈ ਤੁਹਾਡੀ ਗੱਲ ਨਾਲ ਕਰਦਾ ਹੋਏਗਾ ਰਿਲੇਟ, ਕਿ ਹਾਂ ਜਿਹੜੇ ਰਹਿੰਦੇ ਨੇ ਅੱਛਾ ਨਿਭਾਉਂਦੇ ਨੇ ਉਹ ਯਾਦ ਰਹਿੰਦੇ ਨੇ ਕਰੈਕਟਰ। ਥੈਂਕ ਯੂ ਸਮੀਨਾ ਜੀ, ਬਹੁਤ ਅੱਛੀ, ਬਹੁਤ ਸੋਹਣੀ ਗੱਲ ਹੋਈ, ਔਰ ਤੁਹਾਡੇ ਆਉਣ ਦਾ ਬਹੁਤ ਸ਼ੁਕਰੀਆ। ਹਾਂਜੀ।